बल्कि असीं तुहानूं भी कहा भी यार तुसीं भी लटकाओ बकरियां दे वाड़ियां च लूण, ते वो गल पूरी दा पता नहीं ते ना पुछी, ते वो लूण डिग्गा साडी बकरी दी लत्त ते वो बकरी दी लत्त टुट गई। ये सुक्का मंगदी आ, ये गिल तो ना इहदी जान जांदी है। हाँ, गिले तो एक तो बहुती देर गिले च खड़ियां रहियां तां खुर गिले रहे तो इन्हां नूं ताप चढ़ जांदा। लो जी सियाणे कहिंदे आ ऊठ जवाया बकरी चौथा गाडीवान, ये नहीं मीह मंगदे भावें उजड़ जाए जहान। आए हाय, बनेरियां ते घाह उग्या, तुसीं वेख्या बंदे पनाह मंगदे आ रब दी भी बनेरियां ते घाह ना उगे। असीं भी पनाह मंगदे आ भी रब ऐसा ना मौसम बना देवे भी कणकां दे विच घाह उग पवे। चाचा हरे हरे आवे खंजर जर आ रहे आ, ये कणक डिग के कणक दी वक्खी दे विचों छिट्टे उगे होए। बरकत अल्लाह नहीं पानी आ जी, ਉਹੀ मालिक आ ਉਹੀ राज़क आ। बेशक ਤੇ ਉਂਝ ਦਾਣਾ ਹੌਲਾ ਪੈ ਗਿਆ ਜੀ, ਦਾਣਾ ਜਿਹੜਾ ਨਾ ਜੀ ਹੌਲਾ ਪੈ ਗਿਆ ਦਾਣਾ, ਉੱਡਦਾ ਹਵਾ ਨਾ। ਸਾਨੂੰ ਰੱਬ ਨੇ ਬਈ ਛੋਲੇ ਉਦੋਂ ਦਿੱਤੇ ਵੀ ਜਦੋਂ ਦੰਦ ਵੀ ਹੈਗੇ। ਸਾਨੂੰ ਲਗਾਰੀ ਖਾਨਦਾਨ ਲਗਾਰੀ ਬਲੋਚ 204 ਗਾਬੇ ਬਲੋਚਾਂ ਉਹਨਾਂ ਨੇ ਤੋਹਫਾ ਦਿੱਤਾ ਆ ਕੱਟਾ। अस्सलाम वालेकुम। ਸਿਆਣੇ ਕਹਿੰਦੇ ਵੀ ਚੂਹੇ ਨੂੰ ਲੱਭੀ ਸੁੰਡ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ। ਅਸੀਂ ਉਹ ਬੱਕਰੀਆਂ ਰੱਖੀਆਂ ਤੇ ਅਸੀਂ ਫਿਰ ਜਿੱਥੇ ਜਿਹੜੀ ਸ਼ਾ ਦੇਖਦੇ ਆ ਤੇ ਉਹੀ ਹੌਲੀ ਹੌਲੀ ਆ ਕੇ ਆਪ ਦੇ ਕੰਮ ਕਰਦੇ ਆ। ਬਾਜੇ ਟਾਈਮ ਕਿਸੇ ਤੋਂ ਸਲਾਹ ਲੈਣੀ ਚਾਹੀਦੀ ਹੈ, ਨਿਰੀ ਆਪ ਦੀ ਮਰਜ਼ੀ ਨਹੀਂ ਕਰਨੀ ਚਾਹੀਦੀ। ਹੋਇਆ ਕੀ ਵੀ ਅਸੀਂ ਇੱਕ ਥਾਂ ਦੇ ਉੱਤੇ ਲੂਣ ਲਟਕਿਆ ਦੇਖਿਆ, ਤੇ ਉਹ ਲੂਣ ਲਟਕਿਆ ਦੇਖਿਆ ਨਾ ਤੇ ਉਹ ਅਸੀਂ ਵੀ ਲਿਆ ਕੇ ਲਟਕਾ ਦਿੱਤਾ। ਬਲਕਿ ਅਸੀਂ ਤੁਹਾਨੂੰ ਵੀ ਕਿਹਾ ਵੀ ਯਾਰ ਤੁਸੀਂ ਵੀ ਲਟਕਾਓ ਬੱਕਰੀਆਂ ਦੇ ਵਾੜਿਆਂ 'ਚ ਲੂਣ, ਤੇ ਉਹ ਗੱਲ ਪੂਰੀ ਦਾ ਪਤਾ ਨਹੀਂ ਤੇ ਨਾ ਪੁੱਛੀ, ਤੇ ਉਹ ਲੂਣ ਡਿੱਗਾ ਸਾਡੀ ਬੱਕਰੀ ਦੀ ਲੱਤ ਤੇ ਉਹ ਬੱਕਰੀ ਦੀ ਲੱਤ ਟੁੱਟ ਗਈ। ਉਹ ਬੱਕਰੀ ਦੀ ਲੱਤ ਬਣਾਈ ਆ, ਉਹ ਰੱਬ ਖੈਰ ਸੁੱਖ ਰੱਖੇ, ਹੁਣ ਅੱਗੇ ਨਾਲੋਂ ਤਾਂ ਰਾਜੀ ਆ, ਇਸ ਗੱਲ ਨੂੰ ਵੀ ਚੌਥਾ ਦੇਣਾ। ਤੇ ਸਿਆਣੇ ਕਹਿੰਦੇ ਆ ਵੀ ਨਕਲ ਵਾਸਤੇ ਵੀ ਨਾ ਬਾਜੇ ਟਾਈਮ ਅਕਲ ਦੀ ਲੋੜ ਪੈਂਦੀ ਆ। ਅਕਲ ਤੋਂ ਕੰਮ ਲੈਣਾ ਚਾਹੀਦਾ। ਅਸੀਂ ਲਿਆ ਨਹੀਂ, ਅਸੀਂ ਤਾਂ ਗਲਤੀ ਕੀਤੀ ਆ, ਤੁਸੀਂ ਨਾ ਸਾਡੇ ਭਰਾ ਕਰਿਓ। ਟੈਲੀਫੋਨ ਤੇ ਦੱਸਿਆ ਉਸਤਾਦਾਂ ਨੂੰ, ਫੈਸਲ ਜ਼ਬੈਰ ਕੰਬੋਜ ਸਾਹਿਬ ਨੂੰ, ਉਹ ਵੀ ਮੇਰੇ ਨਾਲ ਲੜੇ, ਅਬੈਦੁਰ ਰਹਿਮਾਨ ਸਾਹਿਬ ਵੀ ਲੜੇ ਵੀ ਯਾਰ ਕਾਹਨੂੰ ਪੁੱਠੇ ਕੰਮ ਕਰਦਾ, ਸਾਨੂੰ ਪੁੱਛ ਤਾਂ ਲਿਆ ਕਰ ਵੀ ਇੱਕ ਪਾਸੋਂ ਉਸਤਾਦ ਕਹੀ ਜਾਂਦਾ ਤੇ ਦੂਜਾ ਸਾਨੂੰ ਵੱਟਾ ਵੀ ਨਹੀਂ ਮਾਰਦਾ। ਸਲਾਹ ਤਾਂ ਲੈ, ਪੁੱਛ ਤਾਂ ਸਹੀ, ਬਾਕੀ ਕੰਮ ਜੋ ਪੁੱਛ ਕੇ ਕੀਤੇ ਆ ਤੇ ਸਾਰੇ ਚੰਗੇ ਹੋਏ ਆ, ਇਹ ਵੀ ਪੁੱਛ ਲੈਂਦਾ। ਮੈਂ ਉਹਨਾਂ ਤੋਂ ਮਾਫੀ ਮੰਗੀ, ਮੈਂ ਕਿਹਾ ਜੀ ਗਾਂ ਤੋਂ ਮੈਂ ਜਿਹੜਾ ਕੰਮ ਕਰੂੰਗਾ ਤੁਹਾਨੂੰ ਪੁੱਛ ਕੇ ਕਰੂੰਗਾ ਤੇ ਫਿਰ ਲੋਕਾਂ ਨੂੰ ਦੱਸੂਗਾ। ਉਹ ਕਹਿੰਦੇ ਵੀ ਯਾਰ ਗੱਲ ਤੇਰੀ ਆਪਣੀ ਨਹੀਂ ਹੈ, ਜਦੋਂ ਤੂੰ ਦਿਖਾਣਾ ਫਿਰ ਹੋਰ ਲੋਕ ਵੀ ਕਰਦੇ ਆ ਵੀ ਉਹ ਗਲਤੀ ਨਾ ਕਰ ਜਾਣ, ਤੇ ਜ਼ਿੰਮੇਵਾਰੀ ਬਹੁਤੀ ਲਿਆ ਕਰ, ਸਾਨੂੰ ਪੁੱਛ ਕੇ ਫਿਰ ਬੱਕਰੀਆਂ ਵਾਲਿਆਂ ਨੂੰ ਕੋਈ ਗੱਲ ਦੱਸਿਆ ਕਰ ਵੀ ਕਿਸੇ ਦਾ ਨੁਕਸਾਨ ਨਾ ਕਰਾ ਦੇ ਜਿੱਦਾਂ ਆਪਣਾ ਕਰਾਇਆ। ਉਹ ਗੱਲ ਫਿਰ ਵਿੱਚੋਂ ਇਹ ਨਿਕਲੀ ਚਾਚਾ, ਹਾਂਜੀ ਉਹਨਾਂ ਨੇ ਇਹ ਗੱਲ ਦੱਸੀ। ਉਹ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਵੀ ਬੱਕਰੀਆਂ ਨੂੰ ਅੱਠੇ ਪੈਰ ਲੂਣ ਰੱਖਣਾ ਨਹੀਂ। ਹਾਂ, ਇਹ ਬੱਕਰਿਆਂ ਵਾਸਤੇ ਹੁੰਦਾ। ਦੇਖ ਕੇ ਤੂੰ ਬੱਕਰਿਆਂ ਕੋ ਆਇਆ ਤੇ ਤਜਰਬੇ ਬੱਕਰੀਆਂ ਤੇ ਲੱਗ ਗਿਆ ਕਰਨ। ਅੱਠੇ ਪੈਰ ਲੂਣ ਬੱਕਰਿਆਂ ਨੂੰ ਤਾਂ ਵਾਰੇ ਖਾਂਦਾ, ਬੱਕਰੀਆਂ ਨੂੰ ਨਹੀਂ ਖਾਂਦਾ। ਬੱਕਰੀਆਂ ਨੂੰ ਕਿੱਦਾਂ? ਬੱਕਰੀਆਂ ਨੂੰ ਕੋਈ 8 ਦਿਨ ਰੱਖ ਲਿਆ, ਕੋਈ 15 ਦਿਨ ਵਿੱਚੋਂ ਚੱਕ ਲਿਆ, ਫਿਰ 10 ਦਿਨ ਰੱਖ ਲਿਆ, ਵਿੱਚੋਂ 20 ਦਿਨ ਚੱਕ ਲਿਆ, ਵੀ ਇਦਾਂ ਹਿਸਾਬ ਨਾਲ। ਬੱਕਰੀ ਦੀ ਲੂਣ ਦੀ ਲੋੜ ਹੋਰ ਆ, ਬੱਕਰੇ ਦੀ ਲੂਣ ਦੀ ਲੋੜ ਹੋਰ ਆ। ਇਹ ਗੱਲ ਜ਼ਰੂਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਫਿਰ ਉਹ ਬੱਕਰੀ ਨੂੰ ਹੁਣ ਅਸੀਂ ਉਹ ਪਲਸਤਰ ਕਰਾਇਆ, ਡਾਕਟਰ ਨੂੰ ਸੱਦਿਆ, ਦਵਾਈ ਦਾਰੂ ਟੀਕਾ ਗੋਲੀ ਵੀ ਲਵਾਈ ਆ, ਪੀੜ ਦੇ ਟੀਕੇ ਵੀ ਲਵਾਏ ਆ, ਤੇ ਹੁਣ ਖੈਰੀ ਸਲਾਮਤੀ ਬੱਕਰੀ ਮਾੜੀ ਮਾੜੀ ਨਹੁੰ ਲਾਂਦੀ ਆ ਹੇਠਾਂ, ਨੌਂਦਰ ਲਾ ਕੇ ਤੁਰਦੀ, ਪੱਠੇ ਖਾਂਦੀ, ਕੋਈ 10-15 ਦਿਨਾਂ ਤੱਕ ਸੂਤ ਹੋ ਜੂਗੀ ਇਨਸ਼ਾਅੱਲਾ। ਤੇ ਉਸ ਗੱਲ ਦੀ ਸਾਨੂੰ ਮਾਫੀ ਦੇ ਦਿਓ ਵੀ ਅਸੀਂ ਤੁਹਾਨੂੰ ਪੁੱਠੀ ਸਲਾਹ ਦਿੱਤੀ ਆ, ਤੇ ਉਹ ਜਿਹੜੇ ਬੰਦਿਆਂ ਨੇ ਟੰਗਿਆ ਉਹ ਗੌਰ ਕਰ ਲਓ ਵੀ ਬੱਕਰੀ ਦੀ ਲੋੜ ਲੂਣ ਦੀ ਥੋੜੀ ਆ, ਬੱਕਰੇ ਦੀ ਬਹੁਤੀ ਹੁੰਦੀ ਹੈ। ਇਹਦੇ 'ਚ ਬੱਕਰੀ 'ਚ ਬਰੀਕੀਆਂ ਹੁੰਦੀਆਂ, ਇਹਨੇ ਕੱਲ੍ਹ ਨੂੰ ਮਾਂ ਬਣਨਾ, ਤੇ ਉਹ ਫਿਰ ਬਹੁਤਾ ਲੂਣ ਖਾਊਗੀ, ਫਿਰ ਲੇਟ ਹੋਊਗੀ। ਇੱਦਾਂ ਕਰਕੇ ਗੱਲਾਂ ਬਰੀਕੀ ਦੀਆਂ, ਉਹ ਫਿਰ ਜਦੋਂ ਲੋੜ ਪਊਗੀ ਪੁੱਛ ਲਿਓ। ਕਿਉਂ ਜੀ, ਅਸੀਂ ਵੀ ਲੋੜ ਪੈਣ ਤੇ ਪੁੱਛ ਲੈਂਦੇ ਹੁੰਦੇ, ਪੁੱਛਣ ਦੇ ਵਿੱਚ ਕੋਈ ਸ਼ਾਨ ਨਹੀਂ ਘਟਦੀ। ਤੇ ਮੈਨੂੰ ਤਾਂ ਮਾੜੀ ਜੀ ਗੱਲ ਹੋਵੇ ਤੇ ਮੈਂ ਉਸਤਾਦਾਂ ਨੂੰ ਪੁੱਛਦਾ ਹੁੰਦਾ, ਪੁੱਛਣੀ ਚਾਹੀਦੀ। ਹਾਂਜੀ, ਫੈਸਲ ਜ਼ਬੈਰ ਕੰਬੋਜ ਨੂੰ ਨਾ ਟੈਲੀਫੋਨ ਤੇ ਪੁੱਛਦਾ ਹੁੰਦਾ। ਜਿਹੜੀ ਸ਼ਾਇਦ ਦਾ ਨਾਂ ਪਤਾ ਹੋਵੇ ਨਾ ਉਹ ਪੁੱਛ ਲੈਣਾ, ਕੋਈ ਹਰਜ ਨਹੀਂ ਹੈ। ਉਹ ਕੋਈ ਹਰਜ ਨਹੀਂ ਹੈ, ਉਹ ਕੋਈ ਹਰਜ ਨਹੀਂ, ਪੁੱਛ ਲੈਣੀ ਚਾਹੀਦੀ ਆ ਚੀਜ਼। ਚਾਚੇ ਬੂਟੇ ਨੇ ਨਾ ਪਿਲਸਣ ਇਦਾਂ ਲਟਕਾਈ ਆ ਵੀ ਜਿੱਦਾਂ ਹੈੱਡ ਕਲਰਕ ਆਈ ਤੇ ਸਾਡੇ ਪੂਰੇ ਇਲਾਕੇ ਦਾ। ਨਹੀਂ ਚੰਗਾ ਲੋੜ ਪੈ ਜਾਂਦੀ, ਪਤਾ ਲੱਗਦਾ ਕੋਈ। ਨਾਲੇ ਐਨਕ ਵੀ ਹੈ, ਬੰਦੇ ਅਸੀਂ ਅਨਪੜ੍ਹ ਆ ਭਾਵੇਂ, ਤੇ ਪੈਨਸਲ ਟੰਗੀ ਹੋਵੇ ਅਗਲਾ ਕਹਿੰਦਾ ਬੰਦਾ ਤਾਂ ਪੜਿਆ ਲਿਖਿਆ, ਰੋਹ ਪੈ ਜਾਂਦਾ ਚੰਗਾ ਭਲਾ ਪੈਨਸਲ। ਹਾਂ, ਐਨਕ ਵੀ ਟੰਗੀ ਹੋਈ। ਅੱਛਾ, ਹੁਣ ਅਸੀਂ ਗੱਲ ਕਰਦੇ ਹਾਂ ਜੀ ਮੀਂਹ ਦੀ। ਸਿਆਣੇ ਕਹਿੰਦੇ ਆ ਵੀ ਸੱਪ ਤੋਂ ਨਾ ਡਰਦੀ, ਸੀਂਹ ਤੋਂ ਨਾ ਡਰਦੀ, ਡਰ ਟੱਪ ਕਊਏ ਦਾ। ਜਿਹੜੀ ਝੜੀ ਲੱਗਦੀ ਆ ਨਾ,
ਇਹ ਇੱਕ ਵਾਰੀ ਆਬਾਜ਼ਾਰ ਕਰ ਦਿੰਦੀ, ਇਹ ਹਿਲਾ ਕੇ ਰੱਖ ਦਿੰਦੀ ਹਿਲਾ ਦਿੰਦੀ। ਇਸ ਟਾਈਮ ਉਹ ਜਿਵੇਂ ਇੱਕ ਬੰਦਾ ਨਾ ਕੱਲ ਗੱਲ ਕਰਦਾ ਸੀ, ਕਹਿੰਦਾ ਵੀ ਇਦਾਂ ਲੱਗਦਾ ਖਬਰੇ ਰੱਬ ਅਰੇਂਜ ਹੋ ਗਿਆ ਕਿਸਾਨਾਂ ਨਾਲ, ਰੱਬ ਵੀ ਅਰੇਂਜ ਹੋ ਗਿਆ। ਸਰਕਾਰਾਂ ਤਾਂ ਅੱਗੇ ਹੀ ਸੀ ਨਾ ਵੀ ਰੱਬ ਵੀ ਅਰੇਂਜ ਆ, ਵੀ ਇਹਨਾਂ ਦਿਨਾਂ ਦੇ ਵਿੱਚ ਤਾਂ ਸੋਨੇ ਦੀ ਕਣੀ ਨਹੀਂ ਬੰਦੇ ਮੰਗਦੇ, ਤੇ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ਾਂ ਪੈ ਰਹੀਆਂ ਜੁੜਵੀਆਂ, ਤੁਸੀਂ ਦੇਖਦੇ ਆ ਕਿਤੇ ਔਲੇ ਪੈ ਰਹੇ ਆ, ਰੱਬ ਦੀ ਜ਼ਾਤ ਮਾਫ ਕਰੇ, ਉਹ ਗੜੇ ਪੈ ਰਹੇ ਆ ਤੇ ਆਣ ਪੈ ਰਹੀ ਆ ਵੀ ਉਹ ਤਬਾਹੀ ਲਾਈ ਜਾ ਰਹੀ ਹੈ। ਆ ਹੜੱਪੇ ਰਾਤੀ ਔਲੇ ਪਏ ਆ ਤੇ ਮੱਕੀਆਂ ਦੇ ਪੱਤੇ ਹੀ ਲਾਹ ਤੇ ਨਾਲ ਕੱਲੇ ਟਾਂਡੇ ਖਲੋਤੇ, ਅੱਲਾ ਮਾਫੀ ਦੇਵੇ, ਅੱਲਾ ਮਾਫੀ। ਤੇ ਇੱਕ ਪਾਸੇ ਹਨੇਰ ਆਇਆ, ਉਹ ਖਲੋਤੀਆਂ ਮੱਕੀਆਂ ਲੰਮੀਆਂ ਪੈ ਗਈਆਂ। ਤੇ ਜਿਹੜੇ ਕਣਕਾਂ ਦੇ ਹਾਲ ਆ ਉਹ ਤੁਹਾਨੂੰ ਅਸੀਂ ਦਿਖਾ ਦਿੰਨੇ ਆ, ਜਾ ਕੇ ਦਿਖਾਉਂਦੇ ਆ। ਪਰ ਉਹ ਕਣਕਾਂ ਦੀ ਫਸਲਾਂ ਦੀ ਗੱਲ ਮੈਂ ਬਾਅਦ ਚ ਤੁਹਾਨੂੰ ਦੱਸਦਾ, ਪਹਿਲਾਂ ਮੈਂ ਦੱਸਦਾ ਵੀ ਜਿਹੜੀ ਬੱਕਰੀ ਆ ਨਾ, ਜਿਹੜੇ ਪਾਸੇ ਮੀਂਹ ਪੈ ਰਿਹਾ ਬੰਦਿਆਂ ਨੇ ਬੱਕਰੀਆਂ ਰੱਖੀਆਂ, ਇਹ ਸੁੱਕਾ ਮੰਗਦੀ ਆ, ਇਹ ਗਿੱਲ ਤੋਂ ਨਾ ਇਹਦੀ ਜਾਨ ਜਾਂਦੀ ਹੈ। ਹਾਂ, ਗਿੱਲੇ ਤੋਂ ਇੱਕ ਤਾਂ ਬਹੁਤੀ ਦੇਰ ਗਿੱਲੇ 'ਚ ਖੜੀਆਂ ਰਹੀਆਂ ਤਾਂ ਖੋਰ ਗਿੱਲੇ ਰਹੇ ਤੇ ਇਹਨਾਂ ਨੂੰ ਤਾਪ ਚੜ ਜਾਂਦਾ। ਤੇ ਇਹ ਅੱਜ ਕੱਲ ਹੁਣ ਸੁੱਕ ਪਾਈਏ ਕਿੱਥੋਂ, ਜਿੱਥੋਂ ਟੱਪਾ ਮਾਰੀਏ ਹੇਠਾਂ ਗਾਬਰ ਹੀ ਗਾਬਰ ਗਿੱਲਾ, ਸੁੱਕਾ ਕਿੱਥੋਂ ਲਿਆਈਏ। ਜਿੱਦਾਂ ਵੀ ਔਖ ਸੌਖ ਕਰਕੇ ਬੱਕਰੀਆਂ ਆਪਣੀਆਂ ਸੁੱਕੇ ਤੇ ਕਰੋ, ਜਿੰਨੇ ਵੀ ਰੱਖੀਆਂ ਬੱਕਰੀਆਂ ਸੁੱਕੇ ਤੇ ਰਾਜ਼ੀ ਰਹਿੰਦੀਆਂ, ਸੁੱਕੇ ਤੇ ਤੰਦਰੁਸਤੀ ਵੀ। ਇਹ ਗਰਮੀਆਂ ਮੰਗਦੀਆਂ, ਇਹ ਕਹਿੰਦੀਆਂ ਵੀ 12 ਮਹੀਨੇ ਗਰਮੀਆਂ ਹੀ ਹੋਣ, ਧੁੱਪ ਨਿਕਲੀ ਹੋਵੇ, ਬਈ ਸਿਆਲਾ ਆਵੇ ਹੀ ਨਾ, ਇਹ ਸਿਆਲੇ ਤੋਂ ਇੰਨੀਆਂ ਚੱਲਦੀਆਂ। ਤੇ ਜਿਹੜੇ ਬੰਦਿਆਂ ਨੇ ਬੱਕਰੀਆਂ ਰੱਖੀਆਂ, ਇੱਕ ਤਾਂ ਇਹਨਾਂ ਦੇ ਖੁਰ ਸੁਕਾਓ, ਉੱਚੀ ਥਾਂ ਦੇ ਉੱਤੇ ਕਿਤੇ ਬੰਨੋ, ਉੱਥੇ ਪੱਠੇ ਪਾਓ ਵੀ ਹਵਾ ਫਿਰੇ, ਇਹਨਾਂ ਦੇ ਪੈਰ ਸੁੱਕਣ। ਤੇ ਜੇ ਕੋਈ ਬੱਕਰੀ ਘੰਟੇ ਬਾਅਦ ਮੀਂਹ ਦੇ ਵਿੱਚ ਬੱਕਰੀਆਂ ਨੂੰ ਦੇਖੋ ਵੀ ਕਿਤੇ ਇਹਨਾਂ ਮੌਸਮ 'ਚ ਝੜੀ ਦੇ ਵਿੱਚ ਵੀ ਬੱਕਰੀਆਂ ਦਾ ਤਾਪ ਚੈੱਕ ਕਰਦੇ ਰਹੋ ਵੀ ਇਹਨਾਂ ਨੂੰ ਤਾਪ ਨਾ ਚੜੇ। ਹਾਂਜੀ, ਕਿਉਂ ਇਹਨਾਂ ਨੂੰ ਤਾਂ ਮਿੰਟ ਲੱਗਦਾ ਤਾਪ ਚ। ਬਹੁਤ ਸੋਲ ਜਾਨਵਰ ਆ, ਬਹੁਤ ਸੋਲ ਜਾਨਵਰ ਆ, ਪਾਣੀ ਤੋਂ ਕਢਾਉਂਦਾ, ਪਾਣੀ ਤੋਂ ਤੇ ਬਹੁਤ ਸੋਲ ਜਾਨਵਰ ਆ ਇਹ ਜੀ। ਇਹ ਪਾਣੀ ਤੋਂ ਤੇ ਇਦਾਂ ਇਹਦੀ ਜਾਨ ਜਾਂਦੀ। ਅਸੀਂ ਹੁਣ ਸਵੇਰ ਦਾ ਨਾ ਇਹਨਾਂ ਨੂੰ ਪੱਠੇ ਪਾਏ ਸੀ ਨਾ ਪਾਣੀ, ਹੁਣ ਪੱਠੇ ਪਾ ਕੇ ਤੇ ਹੁਣ ਤਾਜ਼ਾ ਪਾਣੀ ਭਰਿਆ ਤੇ ਵਾਰੀ ਸਿਰ ਜਾ ਕੇ ਆਪਦਾ ਪੀ ਜਾਂਦੀਆਂ। ਤੇ ਤਾਜ਼ਾ ਪਾਣੀ ਪਿਲਾਇਓ, ਬਾਸੀ ਪਾਣੀ ਨਾ ਪਿਆਓ, ਕਿਉਂ ਬੱਕਰੀ ਨੇ ਬਾਸੀ ਪਾਣੀ ਪੀਣਾ ਨੇ ਠਰ ਜਾਣਾ। ਬੱਕਰੀ ਠਰੀ ਨਹੀਂ ਤੇ ਤਾਪ ਚੜਿਆ ਨਹੀਂ। ਤੇ ਖਸੂਸੀ ਆਪਦੇ ਜਾਨਵਰਾਂ ਦਾ ਖਿਆਲ ਕਰੋ। ਇਹਦੀ ਡਿਊਟੀ ਜਿਹੜੀ ਹੈ ਨਾ ਉਹ ਝੜੀ ਦੇ ਵਿੱਚ ਸ਼ੁਰੂ ਹੁੰਦੀ। ਬੱਕਰੀ ਦੀ ਜਿਹੜੀ ਸਖਤ ਡਿਊਟੀ ਹੈ ਨਾ ਉਹ ਝੜੀ ਦੇ ਵਿੱਚ ਆ। ਝੜੀ ਤੋਂ ਬਗੈਰ ਉਦੋਂ ਧੁੱਪ ਲੱਗੀ ਸੁੱਕੀ ਜਗ੍ਹਾ ਜਿੱਥੇ ਮਰਜ਼ੀ ਤੁਸੀਂ ਛੱਡ ਦਿਓ, ਜਿੱਥੇ ਮਰਜ਼ੀ ਬੈਠੀਆਂ ਰਹਿਣ, ਖੜੀਆਂ ਰਹਿਣ, ਪਰਵਾਹ ਹੀ ਨਹੀਂ ਹੈ। ਇਹਨੂੰ ਖਾਸ ਕਰ ਜਿਹੜੀ ਮਿਹਨਤ ਹੈ ਨਾ ਇਹਦੀ, ਇਹ ਝੜੀ 'ਚ ਹੀ ਆ। ਝੜੀ ਦੇ ਵਿੱਚ ਇਹਨਾਂ ਨੂੰ ਜਗ੍ਹਾ ਸੁੱਕੀ, ਪੱਠੇ ਸੁੱਕੇ, ਗਿੱਲਾ ਪੱਠਾ ਹੋਵੇ ਤਾਂ ਵੀ ਨਹੀਂ ਖਾਂਦੀਆਂ। ਜੇ ਥੱਲੇ ਜਗ੍ਹਾ ਗਿੱਲੀ ਹੋਵੇ ਬਹਿੰਦੀਆਂ ਨਹੀਂ, ਇਹ ਖਲੋਂਦੀਆਂ ਨਹੀਂ ਗਿੱਲੀ ਜਗ੍ਹਾ ਦੇ ਉੱਤੇ ਜਾਂ ਇਹਨਾਂ ਨੂੰ ਕਮਰਿਆਂ ਦੇ ਵਿੱਚ ਰੱਖੋ, ਬਰਾਂਡਿਆਂ 'ਚ। ਇਹ ਬਰਾਂਡੇ ਤੁਹਾਡੇ ਕੋਲ ਹੈ ਨਹੀਂ ਨਾ, ਤੇ ਉੱਤੇ ਕੋਈ ਸ਼ਹਿਰ ਤਾਰ ਤੂਣ ਕੇ ਛੱਪਰ ਬਣਾ ਲਓ ਕਿਸੇ ਚੀਜ਼ ਦਾ ਵੀ, ਚਲੋ ਜਗ੍ਹਾ ਸੁੱਕੀ ਰਵੇ, ਉੱਤੋਂ ਮੀਂਹ ਨਾ ਇਹਨਾਂ ਦੇ ਉੱਤੇ ਪਵੇ। ਸੁੱਕ ਦੀ ਗੱਲ ਨਾ। ਫਿਰ ਚਾਚੇ ਨੇ ਗੱਲ ਇੱਕ ਬੜੀ ਕੰਮ ਦੀ ਕੀਤੀ, ਉਹ ਕਹਿੰਦਾ ਵੀ ਜਦੋਂ ਇਦਾਂ ਝੜੀ ਲੱਗੀ ਹੋਵੇ ਨਾ, ਇੱਕ ਤਾਂ ਇਹਨਾਂ ਦੀ ਅੱਗੇ ਜਾਣ ਤੇ ਬਣੀ ਹੁੰਦੀ ਹੈ, ਜਦੋਂ ਤੁਸੀਂ ਗਿੱਲੇ ਪੱਠੇ ਪਾਣੇ ਆ, ਇੱਕ ਤਾਂ ਗਿੱਲੇ ਪੱਠੇ ਇਹਨਾਂ ਨੇ ਖਾਣੇ ਹੀ ਨਹੀਂ, ਤੇ ਜਾਂ ਖਾਣੇ ਆ ਇਹਨਾਂ ਨੂੰ ਨਮੂਨੀਆ ਚੜ ਜਾਣਾ, ਕਾਂਬਾ ਚੜ ਜਾਣਾ, ਕਾਂਬੇ ਨਾਲ ਬੁਖਾਰ ਆ, ਉਸ ਨੂੰ ਨਮੂਨੀਆ ਕਹਿੰਦੇ ਆ। ਤੇ ਉਂਝ ਤੁਸੀਂ ਅੱਗੇ ਪਿੱਛੇ ਆਪਦੀ ਬੱਕਰੀਆਂ ਦੇ ਵਿੱਚ ਭਾਵੇਂ ਇੱਕ ਪੈਰ ਗੇੜਾ ਨਹੀਂ ਵੀ ਲਾਉਂਦੇ, ਖੈਰ ਆ, ਕੋਈ ਰੌਲਾ ਨਹੀਂ, ਪਰ ਝੜੀ ਦੇ ਵਿੱਚ ਤੁਸੀਂ ਇਹਨਾਂ ਦੇ ਉੱਤੇ ਰਹਿਣਾ। ਖਾਸ ਕਰ ਝੜੀ ਦੇ ਵਿੱਚ ਤੁਸੀਂ ਉੱਤੇ ਗੌਰ ਰੱਖਣੀ ਹੈ। ਤੇ ਹੁਣ ਅਸੀਂ ਤੁਹਾਨੂੰ ਚੱਲ ਕੇ ਨਾ ਥੋੜਾ ਜਿਹਾ ਦਿਖਾਉਂਦੇ ਆ ਵੀ ਜਿਹੜਾ ਮੀਂਹ ਪਿਆ ਜਾਂ ਜੋ ਹਾਲਾਤ ਹੈ ਇਸ ਟਾਈਮ, ਵੀ ਸਾਡੀਆਂ ਫਸਲਾਂ ਦੇ ਕੀ ਹਾਲਾਤ ਆ। ਚਾਚਾ ਬੂਟਾ ਚੱਲੀਏ ਫਸਲ ਤੇ। ਹੁਣ ਆਪਾਂ ਪਹਿਲਾਂ ਕਣਕ ਦਿਖਾਈਏ। ਕਣਕ ਆ ਦੇਖੋ ਲੇਟੇ ਮਾਰੀ ਪਈ ਆ, ਉਹ ਦਿਸਦੀ ਨਹੀਂ, ਉਹ ਪਤਾ ਹੀ ਨਹੀਂ ਵੀ ਇੱਥੇ ਕਣਕ ਵੀ ਹੈ ਕਿ ਸਾਫ਼ ਹੀ ਹੋਈ ਪਈ ਜ਼ਮੀਨ ਦੇ ਨਾਲ। ਮੈਂ ਦਿਖਾ ਦਿੰਦਾ ਤੁਹਾਨੂੰ, ਆ ਜਾਓ। ਲਓ ਜੀ, ਸਿਆਣੇ ਕਹਿੰਦੇ ਆ ਊਠ ਜਵਾਇਆ ਬੱਕਰੀ ਚੌਥਾ ਗਾਡੀਵਾਨ, ਇਹ ਨਹੀਂ ਮੀਂਹ ਮੰਗਦੇ ਭਾਵੇਂ ਉੱਜੜ ਜਾਏ ਜਹਾਨ। ਆਏ ਹਾਏ, ਵਾਹ। ਸਮਝ ਆਈ ਗੱਲ ਦੀ? ਇਹ ਚਾਚਾ ਥੋੜੀ ਜਿਹੀ ਗੱਲ ਸਮਝਾ ਵੀ ਬੰਦਿਆਂ। ਊਠ ਹੈ ਨਾ ਜਿਹੜਾ, ਊਠ ਤਿਲਕਦਾ ਬਹੁਤ ਆ। ਆਏ ਹਾਏ, ਊਠ ਦਾ ਜਿਵੇਂ ਮਾੜਾ ਜਿਹਾ ਵੀ ਚਿੱਕੜੋ, ਆਪਣਾ ਪਿਸ਼ਾਬ ਕਰਕੇ ਬਾਅਦ ਊਠ ਤਿਲਕ ਜਾਂਦਾ। ਇੰਨਾ ਪੈਰ ਦਾ ਤਿਲਕਦਾ, ਉਹ ਵੀ ਨਹੀਂ ਮੰਗਦਾ। ਖੁਸ਼ਕੀ ਦਾ ਜਾਨਵਰ ਆ, ਰੇਤਲੀ ਜ਼ਮੀਨ ਦਾ, ਰੇਗਿਸਤਾਨ ਦਾ ਜਹਾਜ਼ ਆ ਉਹ, ਇਸ ਵਾਸਤੇ ਮੀਂਹ ਨਹੀਂ ਮੰਗਦਾ। ਅੱਛਾ, ਅੱਗੇ ਚੱਲ। ਤੇ ਬੱਕਰੀ ਜਿਹੜੀ ਇਹਦੀ ਉਸ ਤੋਂ ਜ਼ਿਆਦਾ ਜਾਨ ਜਾਂਦੀ ਆ ਬਾਰਿਸ਼ 'ਚ। ਇਹ ਵੀ ਨਹੀਂ ਬਾਰਿਸ਼ ਦੇ ਵਿੱਚ ਰਾਜੀ ਹੁੰਦੀ ਬੱਕਰੀ ਵੀ, ਇਹਨੂੰ ਤਾਂ ਕਣੀਆਂ ਪੈਣ ਲੱਗ ਜਾਂਦੇ, ਹਾਲ ਕਰ ਦਿੰਦੀ ਆ। ਉਹ ਕਹਿੰਦੀ ਮੈਨੂੰ ਲੈ ਜਾਓ ਲਕੋਲੋ ਇਹਦੇ ਤੋਂ, ਬਾਰਿਸ਼ ਤੋਂ, ਬਾਹ ਕਰ ਦਿੰਦੀ ਆ, ਮੈਂ। ਤੇ ਉਧਰੋਂ ਜਨਾਬ ਜਿਹੜਾ ਨਾ ਜਵਾਇਆ, ਉਹ ਜਾਂ ਕਣੀਆਂ ਪੈਣ ਦੇ ਉਸੇ ਟਾਈਮ ਹੀ ਉਹ ਵੀ ਸੁੱਕ ਜਾਂਦਾ। ਤੇ ਜਿਹੜਾ ਗਾਡੀਵਾਨ ਆ, ਜਵਾਇਆ ਦੱਸ ਚਾਚਾ ਬੂਟੀ ਦਾ। ਜਵਾਇਆ ਇੱਕ ਬੂਟੀ ਆ, ਬਰੀਕ ਕੰਡਾ ਹੁੰਦਾ, ਐਡੀ ਹੁੰਦੀ ਆ ਉਹ।
ਬਰੀਕ ਕੰਡਾ ਹੁੰਦਾ ਉਹਦਾ। ਅਗਲੇ ਦੌਰ 'ਚ ਤਾਂ ਬਹੁਤ ਹੀ ਹੁੰਦਾ ਸੀ, ਹੁਣ ਘੱਟ ਆ। ਸੁੱਕੇ ਤੇ ਹੁੰਦਾ। ਹਾਂ ਬਹੁਤ ਹੀ ਹੁੰਦਾ ਸੀ ਅੱਗੇ ਤਾਂ, ਤੇ ਹੁਣ ਉਹ ਘੱਟ ਆ। ਤੇ ਅੱਗੇ ਆ ਗਾਡੀਵਾਨ ਸਾਦੇ ਸੀ ਜਿਹੜੇ ਗੱਡਿਆਂ ਤੇ ਸਾਰੀ ਉਮਰ ਪਹਾੜਾ ਢੋਇਆ, ਪੱਠੇ ਢੋਏ ਆ। ਇੱਥੋਂ ਸੌਦਾ ਜਿਹੜਾ ਲਿਆਣਾ, ਜਿੰਸ ਲਿਜਾਣੀ, ਮੱਕੀ ਕਣਕ ਪਹਾੜੇ ਤੇ ਪਹਾੜਾ ਉਹਨੂੰ ਕਹਿੰਦੇ ਸੀਗੇ। ਪਹਾੜੇ ਤੇ ਲਿਜਾ ਕੇ ਢੋਣੇ ਨਾ, ਜਿਹੜੇ ਸ਼ਹਿਰ ਲਿਜਾਣੀ ਉਹ ਗੱਡਿਆਂ ਤੇ ਲਿਜਾਣੀ ਜ਼ਿਮੀਂਦਾਰਾਂ ਨੇ। ਤੂੜੀ ਬਹੁਤ ਜਾਂਦੀ ਹੁੰਦੀ ਸੀ, ਹਰ ਸ਼ੈ ਹੀ ਜਾਂਦੀ ਸੀ। ਜਿਹੜੀ ਸ਼ੈ ਵੀ ਸ਼ਹਿਰ 'ਚ ਲੋੜ ਹੁੰਦੀ ਸੀ ਨਾ, ਉਹ ਗੱਡਿਆਂ ਤੇ ਹੀ ਜਾਂਦੀ ਸੀ। ਢੱਗੇ ਜੋੜੇ ਹੋਣੇ, ਗੱਡੇ ਹੋਣੇ, ਲੱਕੜ ਦੇ ਪਹੀਏ ਹੋਣੇ, ਉਹ ਵੱਡੇ ਵੱਡੇ ਪੁਰਾਣੇ ਗੱਡੇ, ਤੇ ਉਹ ਗੱਡੇ ਫਸ ਜਾਂਦੇ ਸੀ। ਜਾਂ ਮੀਂਹ ਕਿਤੇ ਚੜਾ ਹੋਵੇ ਨਾ, ਤੇ ਜ਼ਿਮੀਂਦਾਰਾਂ ਨੇ ਵਿਚਾਰਿਆਂ ਲਿਜਾਣੇ ਜਿਹੜੀ ਸ਼ੈ, ਤੇ ਉਹ ਮੀਂਹ ਤੋਂ ਬਹੁਤ ਡਰਦੇ ਸੀਗੇ ਵੀ ਮੀਂਹ ਨਾ ਪੈ ਜਾਏ ਕਿਧਰੇ। ਤੇਰੇ ਮੂੰਹ 'ਚ ਗੁਲਾਬ ਦਾ ਫੁੱਲ। ਹਾਂਜੀ। ਜਿਹੜੇ ਬੰਦਿਆਂ ਨੇ ਉਸ ਟਾਈਮ ਪਹਾੜਾ ਵਾਇਆ ਨਾ, ਹਾਂਜੀ, ਮਰੱਬੇ ਜ਼ਮੀਨ ਦੇ ਬਣਾਏ ਬਾਅਦ 'ਚ, ਇਦਾਂ ਹੀ ਹੈ ਜੀ। ਇਹ ਉਸ ਟਾਈਮ ਇੰਨਾ ਕੰਮ ਸੀ। ਫਿਰ ਮਿਹਨਤ ਆ ਨਾ, ਗੱਲ ਤਾਂ ਮਿਹਨਤ ਦੀ ਆ। ਮਿਹਨਤ ਕਰੀ ਉਹਨਾਂ ਨੇ। ਹਾਂ, ਤੂੰ ਦੱਸ ਫਿਰ ਉਹ ਇੱਕ ਗਾਡੀਵਾਨ ਕਿਉਂ ਨਹੀਂ ਮੀਂਹ ਮੰਗਦਾ? ਉਹ ਇਸੇ ਤੋਂ ਨਹੀਂ ਮੰਗਦਾ, ਕੋਈ ਲੀਆਂ ਗਿੱਲੀਆਂ ਹੋ ਜਾਂਦੀਆਂ ਸੀ, ਢੱਗੇ ਤਿਲਕਦੇ ਸੀਗੇ, ਜੀਨਸ ਭਿੱਜ ਜਾਣੀ, ਕੰਮ ਰੁਕ ਜਾਂਦਾ ਸੀਗਾ। ਵੀ ਰੂੰ ਹੀ ਆ ਹੁਣ ਮਿਸਾਲ ਦੇ ਤੌਰ ਤੇ, ਰੂੰ ਲੱਦ ਕੇ ਲੈ ਜਾ ਰਿਹਾ ਸ਼ਹਿਰ ਨੂੰ, ਤੇ ਰੂੰ ਰਾਜ ਗਿੱਲੀ ਹੋ ਜਾਵੇ, ਕਣੀਆਂ ਚਾਰ ਪੈ ਜਾਣ, ਤੇ ਜ਼ਿਮੀਂਦਾਰ ਦੇ ਢੱਗੇ ਵੀ ਵਿਚਾਰੇ ਫਸ ਗਏ, ਤੇ ਗੱਡਾ ਵੀ ਫਸ ਗਿਆ, ਰੂੰ ਵੀ ਖਰਾਬ ਹੋ ਗਈ ਭਿੱਜ ਕੇ, ਉਹ ਭਾਰੀ ਹੋ ਗਈ। ਇਸ ਵਾਸਤੇ ਉਦੋਂ ਕਹਿੰਦੇ ਸੀਗੇ ਵੀ ਇਹ ਨਹੀਂ ਮੀਂਹ ਮੰਗਦੇ। ਤੇ ਹੁਣ ਸਰੋਆ ਸਾਹਿਬ ਬਸ ਚੱਕ ਲੈਣਗੇ ਵੀ ਯਾਰ ਚੱਲੀਏ ਆਪਾਂ ਮੁੰਡੇ ਚੱਕ ਲੈਣਗੇ। ਬੜੀ ਗੱਲ ਸਮਝਾਈ ਤੂੰ, ਬੜੀ ਪੁਰਾਣੀ ਗੱਲ ਸਮਝਾਈ, ਪੁਰਾਣੀ ਮੁੱਦਤ ਵਾਲੀ ਆਏ ਤਾਂ ਗੱਲ। ਹੁਣ ਜਿਹੜਾ ਇਸ ਟਾਈਮ ਹਾਲਾਤ ਆ ਇਸ ਮੀਂਹ ਨੇ ਕੀਤਾ। ਹਾਂਜੀ ਹਾਂਜੀ। ਅਸੀਂ ਕਿਸਾਨ ਵੀ ਇਹਨਾਂ ਦਿਨਾਂ ਜ਼ਮੀਨ ਹੀ ਮੰਗਦੇ, ਸਾਨੂੰ ਵੀ ਵਿੱਚ ਪਾ। ਕਿਸਾਨ ਤਾਂ ਕਹਿੰਦਾ ਅੱਜ ਕੱਲ ਚੇਤਰ ਵਿਸਾਖ ਦੇ ਵਿੱਚ ਸੋਨੇ ਦੀ ਕਣੀ ਵੀ ਨਾ ਪਾਈ। ਯਾ ਅੱਲਾ। ਉਹ ਸਿਆਣੇ ਕਹਿੰਦੇ ਕਿਸੇ ਦੀ ਵਾਢੀਆਂ 'ਚ ਮਾਂ ਮਰ ਗਈ, ਉਹਨੇ ਭੜੋਲੇ 'ਚ ਰੱਖ ਦਿੱਤੀ, ਉਹਨੇ ਕਿਹਾ ਉਹ ਕਣਕ ਕੁੰਜ ਲਓ ਪਹਿਲੇ, ਸਾਲ ਦੀ ਰੋਈ ਆ, ਕੁੰਜ ਕੇ ਫੇਰ ਇਹਦਾ ਰੌਲਾ ਪਾਵਾਂਗੇ। ਹਾਂਜੀ, ਇਹਨਾਂ ਦਿਨਾਂ 'ਚ ਕੋਈ ਗਾਲ ਕੱਢ ਜਵੇ ਨਾ, ਹਾਂਜੀ ਹਾਂਜੀ, ਤੇ ਬੰਦੇ ਪੀ ਜਾਂਦੇ ਸੀਗੇ ਵੀ ਸਾਲ ਦੀ ਰੋਜੀ ਯਾਰ, ਦਾਣੇ ਕੁੰਜਣੇ ਭਾਈ, ਸਾਲ ਦੀ ਰੋਜੀ ਬਾਹਰ ਪਈ ਆ ਜ਼ਿਮੀਂਦਾਰ ਦੀ। ਇੱਕ ਕਣਕ ਗੱਡਣ ਲੱਗੇ ਕਹਿੰਦੇ ਸੀ ਵੀ ਕੱਤਾ ਕੱਢ ਲਈਏ ਫੇਰ ਮੁੱਕਾਂਗੇ। ਇੱਕ ਵਾਰ ਰਿਜ਼ਕ ਕੁੰਜ ਲਈਏ ਫੇਰ ਮੁੱਕ। ਹੁਣ ਇਸ ਟਾਈਮ ਇਹ ਆ, ਇਹ ਤਾਂ ਰੰਗ ਤਾਂ ਹੈ ਮਾਲਕ ਦੇ। ਦੇਖੋ, ਮਾਰਨ ਵਾਲੇ ਨਾਲ ਉਹ ਬਚਾਉਣ ਵਾਲਾ ਡਾਡਾ, ਉਹਨੂੰ ਫਿਕਰ ਬਹੁਤੀ ਆ, ਸਾਡੇ ਨਾਲੋਂ ਜ਼ਿਆਦੀ ਆ। ਉਹਦੀ ਧਰਤੀ ਆ, ਉਹਦੇ ਬੰਦੇ। ਲੈ ਚਲੋ ਤੁਸੀਂ, ਅਸੀਂ ਆਏ, ਉਹਦੀ ਧਰਤੀ ਆ। ਹੁਣ ਆਹ ਕਣਕ ਦਾ ਜੀ ਦੇਖ ਲਓ ਵੀ ਇਦਾਂ ਸੁਹਾਗਾ ਫਿਰਿਆ। ਹਾਂਜੀ, ਇੰਨਾ ਰੱਬ ਦਾ ਸ਼ੁਕਰ ਆ, ਲੱਖ ਤੇ ਕਰੋੜ ਵਾਰੀ ਸਾਡੇ ਇੱਥੇ ਹੈਣ ਨਹੀਂ ਪਈ। ਨਹੀਂ ਐਣ ਨਹੀਂ ਪਈ, ਅੱਲਾ ਨੇ ਬਚਾ ਲਿਆ। ਹਾਂ, ਸਾਡੇ ਇੱਥੇ ਅੱਲਾ ਨੇ ਬਚਾਇਆ, ਅੱਲਾ ਨੇ। ਓਲੇ ਨਹੀਂ ਪਏ, ਹਾਂਜੀ, ਗੜੇ ਨਹੀਂ ਪਏ, ਵੀ ਅੱਲਾ ਨੇ ਬਚਾ ਲਿਆ। ਸੱਜੇ ਖੱਬੇ ਜਿੱਥੇ ਪਏ ਆ, ਰੱਬ ਉਹਨਾਂ ਤੇ ਵੀ ਰਹਿਮਤ ਕਰੇ। ਸਾਰੇ ਪਾਸੇ ਰੱਬ ਬਚਾਵੇ, ਇਹ ਨਹੀਂ ਸਾਨੂੰ ਬਚਾਵੇ ਨਾ, ਸਾਰਿਆਂ ਨੂੰ ਬਚਾਵੇ। ਹੁਣ ਮੈਂ ਤੈਨੂੰ ਆਪਣੀ ਕਣਕ ਦਿਖਾਣਾ। ਹਾਂਜੀ, ਇਹ ਕਿੱਲਾ ਹੋਰ, ਮੈਂ ਤੈਨੂੰ ਅਗਲਾ ਕਿੱਲਾ ਦਿਖਾਣਾ। ਅੱਛਾ, ਬਲਕਿ ਆ ਤੈਨੂੰ ਦਿਖਾਵਾਂ। ਕਣਕ ਦੇ ਵਿੱਚ ਘਾਹ ਉੱਗ ਗਿਆ। ਓਏ ਹੋਏ ਹੋਏ, ਆ ਜਾ ਦਿਖਾਵਾਂ। ਡਿੱਗ ਕੇ ਉਹ ਬਾਹਰ ਹੀ ਪੈ ਗਈ। ਹਾਂ, ਮੈਂ ਤੈਨੂੰ ਦਿਖਾਣਾ, ਤੂੰ ਦੇਖ, ਆਪਣੀ ਅੱਖਾਂ ਨਾਲ ਦੇਖ ਲਈ। ਚਲੋ, ਬਨੇਰਿਆਂ ਤੇ ਘਾਹ ਉੱਗਿਆ, ਤੁਸੀਂ ਵੇਖਿਆ। ਬੰਦੇ ਪਨਾਹ ਮੰਗਦੇ ਆ ਰੱਬ ਦੀ ਵੀ ਬਨੇਰਿਆਂ ਤੇ ਘਾਹ ਨਾ ਉੱਗੇ। ਅਸੀਂ ਵੀ ਪਨਾਹ ਮੰਗਦੇ ਆ ਵੀ ਰੱਬ ਐਸਾ ਨਾ ਮੌਸਮ ਬਣਾ ਦੇਵੇ ਵੀ ਕਣਕਾਂ ਦੇ ਵਿੱਚ ਘਾਹ ਉੱਗ ਪਵੇ। ਦੇਖ, ਜਦੋਂ ਕਣਕ ਗੱਡੀ ਸੀ ਉਸ ਟਾਈਮ ਘਾਹ ਦੀ ਨਾ ਅਸੀਂ ਸਪਰੇਅ ਕੀਤੀ, ਇੱਕ ਦਾਣਾ ਨਹੀਂ ਘਾਹ ਦਾ ਰਿਹਾ। ਇਹ ਬਰਸਾਤਾਂ ਇੰਨੀਆਂ ਆਈਆਂ ਵੀ ਕਣਕ ਦੇ ਵਿੱਚ ਨਵੇਂ ਸਿਰੇ ਦੇ ਉੱਤੋਂ ਘਾਹ ਉੱਗਿਆ, ਡਿੱਗ ਕੇ ਕਣਕ ਫੁੱਟ ਪਈ। ਹਰੇ ਛਿੱਟੇ ਦਿਖਾਇਓ ਜੀ, ਵਿੱਚ ਲਾਗੇ ਹੋ ਗਿਆ ਹਰੇ ਛਿੱਟੇ। ਹਾਂਜੀ ਹਾਂਜੀ ਚਾਚਾ, ਹਰੇ ਆਵੇ ਖੰਦਰ ਜਰ ਆ ਰਹੇ ਆ। ਇਹ ਕਣਕ ਡਿੱਗ ਕੇ ਕਣਕ ਦੀ ਵੱਖੀ ਦੇ ਵਿੱਚੋਂ ਛਿੱਟੇ ਉੱਗੇ ਹੋਏ ਆ। ਇਦਾਂ ਦਾ ਕੰਮ ਕਦੀ ਨਹੀਂ ਦੇਖਿਆ ਜਿਹੜਾ ਇਤਕੀ ਦੇਖ ਰਹੇ ਆ। ਕਿਉਂ? ਇਹ ਮੀਂਹ ਇਹ ਨਹੀਂ ਵੀ ਇੱਕ ਅੱਧਾ ਮੀਂਹ, 18 ਤਾਂ ਮੀਂਹ ਪੈ ਗਏ ਆ 8-10 ਦਿਨਾਂ ਦੇ ਵਿੱਚ। ਨਹੀਂ, ਕਈ ਮੀਂਹ ਪੈ ਗਏ। ਇਹ ਇਦਾਂ ਹੀ ਝੜੀ ਪਹਿਲਾਂ ਲੱਗੀ ਸੀ, ਉਸ ਗੱਲ ਨੂੰ ਵੀ 15 ਦਿਨ ਹੋ ਗਏ, 20 ਦਿਨ। ਹਾਂਜੀ, 15-20 ਦਿਨ ਹੋ ਗਏ ਝੜੀ ਲੱਗੀ। ਇਹ ਤੀਸਰੀ ਝੜੀ ਹੈ। ਉਹਦੇ ਨਾਲ ਹਨੇਰੀ ਵੀ ਆਈ, ਜਿਹੜੀ ਉਹਦੇ ਨਾਲ ਬਹੁਤੀ ਡਿੱਗੀ ਕਣਕ। ਮੈਂ ਕਹਿ ਰਿਹਾ ਉਹ ਜਿਹੜਾ ਸਿਰੇ ਵਾਲਾ ਕਿੱਲਾ, ਜਿਹੜੀ ਗੋਲ ਫੁੱਟਬਾਲ ਵਾਲਾ ਦਾ, ਉਹਦੇ ਪੱਲੇ ਹੈ ਕੁਝ? ਕੋਈ ਨਹੀਂ, ਉਹਦੇ ਪੱਲੇ ਵੀ ਹੈ ਨਹੀਂ, ਉਹ ਦਾਣਾ ਹੀ ਕਾਲਾ ਕਰ ਗਈ। ਤੇ ਇਦਾਂ ਕਣਕਾਂ ਦਾਣੇ ਕਾਲੇ ਕਰ ਰਹੀਆਂ। ਛਿੱਟੇ ਦੇਖ ਕਿਦਾਂ ਕੱਟ ਕਾਲੇ ਹੋਏ ਪਏ। ਹਾਂਜੀ ਹਾਂ, ਤੇ ਰੱਬ ਦੀ ਜ਼ਾਤ ਆ ਵੀ ਇੱਕ ਮਹਿੰਗਾਈ ਇੰਨੀ, ਇੱਕ ਦੁਨੀਆ ਦੇ ਹਾਲਾਤ ਇਦਾਂ ਦੇ, ਇੱਕ ਮੌਸਮ ਇਦਾਂ ਦਾ ਹੋ ਗਿਆ, ਉਤੋਂ ਸਾਡੀ ਸਾਲ ਦੀ ਫਸਲ ਆ। ਤੇ ਇਹ ਆ ਵੀ ਰੱਬ ਦੀ ਜ਼ਾਤ ਕਰਮ ਕਰੇ, ਉਹ ਕੋ ਐਸਾ ਇਹਦੇ 'ਚ ਹੀ ਬਰਕਤ ਐਸੀ ਪਾ ਦੇਵੇ ਨਾ ਵੀ ਇਹੀ ਵਾਧੂ ਹੋ ਜੇ। ਆ ਦਾਣਾ ਦਿਖਾਇਓ ਜੀ। ਬਰਕਤ ਅੱਲਾ ਨਹੀਂ ਪਾਣੀ ਆ ਜੀ, ਉਹੀ ਮਾਲਕ ਆ, ਉਹੀ ਰਾਜ਼ਕ ਆ ਬੇਸ਼ੱਕ। ਤੇ ਉਂਝ ਦਾਣਾ ਹੌਲਾ ਪੈ ਗਿਆ ਜੀ, ਦਾਣਾ ਜਿਹੜਾ ਨਾ ਜੀ ਹੌਲਾ ਪੈ ਗਿਆ ਦਾਣਾ, ਉੱਡਦਾ ਹਵਾ ਨਾ, ਫੂਕ ਮਾਰਿਆ ਦਾਣਾ ਉੱਡਦਾ, ਦਾਣਾ ਹੌਲਾ ਪੈ ਗਿਆ ਜੀ। ਆਹ ਦੇਖੋ,
ਇੱਕ ਦਾਣਾ ਕਾਲਾ ਹੋ ਗਿਆ, ਇੱਕ ਹੌਲਾ ਹੋ ਗਿਆ, ਬਰੀਕ ਦਾਣਾ ਨਰਮ ਹੋ ਗਿਆ ਦਾਣਾ। ਖਾ ਕੇ ਦੇਖਿਆ ਨਰਮ ਹੋ ਗਿਆ ਨਾ ਦਾਣਾ, ਜਿਹੜਾ ਡਿੱਗ ਡਿੱਗ ਕੇ ਆਟੇ ਤਰ੍ਹਾਂ ਖੜਕਦਾ ਹੀ ਨਹੀਂ। ਨਹੀਂ ਇਹਨੇ ਕੀ ਖੜਕਣਾ, ਉਹ ਥੱਲੇ ਆ ਗਿਆ ਨਾ। ਇਹਨਾਂ ਦਿਨਾਂ 'ਚ ਤਾਂ ਦੰਦਾਂ ਥੱਲੇ ਦਾਣਾ ਖੜਕਦਾ ਹਾਂਜੀ ਜਿਵੇਂ ਹਾਂਜੀ ਘੋੜਾ ਛੋਲੇ ਚੱਬਦਾ। ਇਦਾਂ ਹੀ ਆ, ਫਿਰ ਉਦਾਂ ਹੌਲਾ ਵੀ ਪੈ ਗਿਆ ਨਾ, ਫੂਕ ਮਾਰਿਆ ਉੱਡਦਾ ਦਾਣਾ। ਹਾਂ ਬੋਲਿਆ ਨਹੀਂ। ਤੇ ਕੀ ਅੱਛਾ, ਅੱਲਾ ਵਾਰਿਸ ਆ, ਮਾਲਕ ਆ ਉਹੀ ਜੀ, ਇਸੇ ਜੀ ਬਰਕਤ ਅੱਲਾ ਪਾਊਗਾ ਜੋ ਵੀ ਹਾਂਜੀ ਹੈ ਜੀ। ਹੁਣ ਅੱਲਾ ਦੇ ਬੰਦੇ ਬਾਹਰ ਬੈਠੇ ਨਾ, ਉਹ ਕਹਿੰਦੇ ਯਾਰ ਤੁਸੀਂ ਨਾ ਸਾਡਾ ਰੂਹ ਖਰਾਬ ਕਰਦੇ। ਹਾਂ ਬਈ ਉਹ ਆਲੂ ਵਾਲਿਆਂ ਦੀ ਗੱਲ ਨਹੀਂ ਸੁਣਾਈ ਅਗਲੇ ਦਿਨ? ਹਾਂਜੀ ਉਹ ਬੰਦੇ ਕਹਿੰਦੇ ਬੜਾ ਮਨ ਭਰਿਆ, ਬੰਦਾ ਵਿਚਾਰੇ ਨੇ ਗੱਲ ਹੀ ਬੜੀ ਸੱਚੀ ਖਰੀ ਕਰੀ ਸੀ, ਗੱਲ ਖਰੀ ਕੀਤੀ ਹੈ। ਤੇ ਉਹ ਹੁਣ ਹਾਲਾਤ ਕੀ ਕਰੀਏ ਫਿਰ, ਹੁਣ ਕਿੱਦਾਂ ਅਸੀਂ ਦੰਦੀਆਂ ਕੱਢ ਕੇ ਦਿਖਾਈ ਜਾਈਏ ਬਗੈਰ ਗੱਲ ਤੋਂ? ਹਾਂਜੀ ਜੋ ਹੋ ਰਿਹਾ ਅਸੀਂ ਉਹ ਤੁਹਾਨੂੰ ਦਿਖਾਣਾ ਉਹ ਨਹੀਂ, ਕੁਛ ਹੀ ਉਹੀ ਦਿਖਾਣਾ ਫਿਰ ਜੋ ਹੋ ਰਿਹਾ ਸਾਡੇ ਕਿਸਾਨਾਂ ਨਾਲ। ਮੈਂ ਸਿਰਫ ਗੱਲ ਇੰਨੀ ਕੀਤੀ ਸੀ ਵੀ ਯਾਰ ਕਿਸੇ ਤੋਂ ਨਹੀਂ ਇਮਦਾਦ ਮੰਗਦੇ ਕਿਸਾਨ ਸਿਰਫ ਇਹ ਗੱਲ ਕਰਦੇ ਵੀ ਜਿਹੜੇ ਬੰਦੇ ਬਹੁਤੇ ਇੱਕ ਫਸਲ ਜਮਾ ਹੀ ਰੁੱਲ ਗਈ, ਰਗੜੇ ਗਏ, ਕੜਾਕਾ ਹੀ ਪੈ ਗਿਆ, ਉਹਦਾ ਤਾਂ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਸੀ। ਜਿਵੇਂ ਆਲੂ ਵਾਲਾ ਕਿਸਾਨ ਬੜਾ ਅੱਧਾ ਪੰਜਾਬ ਆ ਜਿਹੜਾ ਲਾਈ ਬੈਠਾ, ਵੀ ਉਹਨਾਂ ਦਾ ਕੋਈ ਬੰਦੋਬਸਤ ਹੋਣਾ ਚਾਹੀਦਾ ਸੀ। ਅੱਜ ਵੀ ਹੁਣ ਬੱਦਲ ਚੜੀ ਜਾਂਦਾ, ਲੱਗੀ ਜਾਂਦਾ, ਕਦੀ ਇਧਰੋਂ ਆ ਗਿਆ ਕਦੀ ਇਧਰੋਂ ਆ ਗਿਆ, ਤੇ ਅੱਲਾ ਵਾਰਿਸ ਆ ਜੀ। ਫਿਰ ਹੁਣ ਕੀ ਕਰੀਏ? ਹੁਣ ਰਾਤ ਦੀ ਬਾਰਿਸ਼ ਸ਼ੁਰੂ ਆ। ਹਾਂ ਰਾਤ ਦੀ ਬਾਰਿਸ਼ ਸ਼ੁਰੂ ਆ, ਹੁਣ ਤੇ ਕਣੀਆਂ ਨਹੀਂ ਹਟ ਰਹੀਆਂ, ਕਣੀ ਕਿਣਮਣ ਪਈ ਜਾ ਰਹੀ ਆ। ਤੇ ਹੁਣ ਫਸਲ ਦਾ ਨੁਕਸਾਨ ਹੀ ਆ, ਇਹ ਫਸਲ ਦਾ ਨੁਕਸਾਨ ਆ ਜੀ। ਬਸ ਉਹ ਬੜਾ ਨੁਕਸਾਨ ਆ। ਗੱਲ ਤਾਂ ਇਹ ਆ ਵੀ ਇੱਕ ਕੰਮ ਆ ਬੰਦੇ ਦੇ ਵਾਸ ਚ ਹੁੰਦਾ ਹੈ। ਹੁਣ ਕੋ ਕਹੇ ਵੀ ਯਾਰ ਚਾਹ ਛੱਡ ਦੋ, ਉਹ ਸਾਡੇ ਵਾਸ ਚ, ਉਹ ਵਾਸ ਜੇ ਛੱਡ ਦਈਏ ਨਾ ਛੱਡੀਏ ਘਟਾ ਦਾਂਗੇ। ਉਹੀ ਕਿਹਾ ਨਾ ਵੀ ਉਹਨੂੰ ਕੁਝ ਵੀ ਨਹੀਂ, ਉਹਨੂੰ ਤਾਂ ਸਾਡੀ ਆਪਣੀ ਮਰਜ਼ੀ ਆ ਨਾ, ਜਿੱਥੇ ਦੋ ਪੀਣੀਆਂ ਇੱਕ ਪੀ ਲਓ, ਇੱਕ ਪੀ ਲਾਂਗੇ। ਹਾਂ ਤੇ ਜੇ ਹੁਣ ਜਿਹੜਾ ਵਾਸ ਚ ਨਹੀਂ ਹੈ ਉਹ ਬਸ ਉਹਦੇ ਤੇ ਇਹ ਉਹਦੇ ਤੇ ਮਾਲਕ ਦੇ। ਆ ਮੱਕੀ ਦੇਖ ਰਹੇ ਆ ਗੰਢ ਚੀਰ ਰਹੀ ਆ ਮੱਖੀ। ਮੱਕੀ ਇਹਨਾਂ ਦਿਨਾਂ 'ਚ ਨਾ ਗੰਢ ਚੀਰਦੀ, ਝੰਡਾ ਕੱਢਦੀ ਹੈ, ਨਿਸਰਦੀ ਹੈ। ਲੈ ਨਿਸਰਨ ਤੇ ਆਈ ਹੋਈ ਆ, ਤੇ ਉਹ ਜਿੱਥੇ ਔਲੇ ਪਏ ਆ ਨਾ ਇਦਾਂ ਦੀ ਮੱਕੀ ਚਾਚਾ ਕੱਲੇ ਟਾਂਡੇ ਖਲੋਤੇ ਪੱਤੇ ਝਾੜਦੇ ਔਲੇ ਨੇ। ਤੁਹਾਨੂੰ ਦਿਖਾਵਾਂਗੇ। ਅੱਲਾ ਮਾਫੀ ਦੇਵੇ, ਅੱਲਾ ਮਾਲਕ ਆ ਜੀ, ਅੱਲਾ ਮਾਫੀ ਦੇਵੇ, ਅੱਲਾ ਸ਼ਿਫਾ ਦੇਵੇ। ਅੱਜ ਤੁਹਾਨੂੰ ਅਸੀਂ ਆਹੀ ਦਿਖਾ ਰਹੇ ਹਾਂ ਬਸ ਜੋ ਇੱਥੇ ਹੈ। ਅੱਲਾ ਮਾਲਕ ਆ ਜੀ। ਫਿਰ ਇਹ ਤਾਂ ਹੁਣ ਜਿੱਦਾਂ ਜੋ ਚੱਲ ਰਿਹਾ ਤੁਹਾਨੂੰ ਦੱਸਿਆ ਨਹੀਂ ਵੀ ਉਹਨੂੰ ਬਹੁਤੀ ਫਿਕਰ ਆ, ਤੇ ਬਸ ਉਹ ਸਾਡੇ ਤੋਂ ਰਾਜ਼ੀ ਰਹੇ, ਦੁਆਏ ਕਰੋ। ਤੇ ਅਸੀਂ ਤੁਹਾਨੂੰ ਅੱਜ ਸਿਰਫ ਇਹੀ ਦਿਖਾ ਰਹੇ ਹਾਂ ਵੀ ਇੱਥੇ ਪੰਜਾਬ ਦੇ ਵਿੱਚ ਮੌਸਮ ਦੀ ਕੀ ਸੂਰਤ ਹਾਲ। ਤੇ ਹੁਣ ਦੇਖੋ ਜੀ, ਸਾਨੂੰ ਆਪਣੀ ਫਿਕਰ ਆ ਕੱਲਿਆਂ ਦੀ, ਉਹਨੂੰ ਪੂਰੀ ਦੁਨੀਆ ਦੀ ਫਿਕਰ, ਪੂਰੀ ਮਖਲੂਕ ਦੀ ਫਿਕਰ ਆ ਉਹਨੂੰ, ਜਿਹਦਾ ਮਾਲਕ ਅਰਸ਼ ਹੈ। ਮਾਲੀ ਦਾ ਕੰਮ ਪਾਣੀ ਪਾਣਾ। ਹਾਂਜੀ ਭਰ ਮਸ਼ਕਾਂ ਪਾਵੇ। ਹਾਂ ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ। ਕੀ ਬਾਤ ਹੈ, ਕੀ ਬਾਤ। ਆਪਣੀ ਡਿਊਟੀ ਦਿੰਦੇ ਰਹਿਣਾ। ਹਾਂਜੀ ਚਲੋ ਠੀਕ ਆ ਜੀ। ਫਿਰ ਹੁਣ ਚੱਲੀਏ ਡੰਗਰਾਂ ਨਾਲ। ਡੰਗਰਾਂ ਦੀ ਵੀ ਹੁਣ ਮੀਂਹ ਚੌਖੀ ਆ, ਤੇ ਆਹੋ ਬਸ ਆਪਾਂ ਮੀਂਹ ਦਾ ਹੀ ਦਿਖਾਣਾ ਅੱਜ ਵੀ ਮੀਂਹ ਕੀ ਹੋ ਰਿਹਾ ਮੀਂਹ ਦੇ ਵਿੱਚ, ਇਹੀ ਦਿਖਾਣਾ। ਚਲੋ ਕਿਤੇ ਚੱਲਦੇ ਆ। अस्सलाम वालेकुम। ਸਿਆਣੇ ਕਹਿੰਦੇ ਵੀ ਜਦੋਂ ਦੰਦ ਸਲਾਮਤ ਸੀ ਨਾ ਉਦੋਂ ਛੋਲੇ ਨਾ ਲੱਭੇ, ਮਹਿੰਗਾਈ ਬੜੀ ਸੀ। ਤੇ ਜਦੋਂ ਛੋਲਿਆਂ ਦੇ ਢੇਰ ਲੱਗ ਗਏ ਤੇ ਉਦੋਂ ਦੰਦ ਨਾ ਰਹੇ। ਸ਼ਾਇਦ ਉਹ ਜਿਹੜੀ ਵੇਲੇ ਤੇ ਲੱਭੇ, ਬੰਦੇ ਨੂੰ ਸਿਹਤ ਤੰਦਰੁਸਤੀ 'ਚ ਲੱਭੇ, ਬੰਦਾ ਉਹ ਵਾਧਾ ਕਰ ਲੈਂਦਾ। ਸਾਨੂੰ ਰੱਬ ਨੇ ਬਈ ਛੋਲੇ ਉਦੋਂ ਦਿੱਤੇ ਵੀ ਜਦੋਂ ਦੰਦ ਵੀ ਹੈਗੇ। ਸਾਨੂੰ ਲਗਾਰੀ ਖਾਨਦਾਨ, ਲਗਾਰੀ ਬਲੋਚ 204 ਗਾਬੇ ਬਲੋਚਾਂ, ਉਹਨਾਂ ਨੇ ਤੋਹਫਾ ਦਿੱਤਾ ਆ ਕੱਟਾ। ਇਹਦਾ ਨਾਮ ਉਹਨਾਂ ਨੇ ਗੁਲਫਾਮ ਰੱਖਿਆ ਹੈ, ਤੇ ਅਸੀਂ ਇਹਦਾ ਨਾਂ ਜੇ ਤੁਹਾਡੇ ਨਾਲ ਸਲਾਹ ਕਰਕੇ ਬਦਲ ਲਾਂਗੇ। ਤੇ ਇਹ ਸਾਨੂੰ ਟਾਈਮ ਤੇ ਸ਼ਾਇਦ ਲੱਭੀ, ਬੰਦੇ ਦਾ ਸ਼ੌਕ ਸਲਾਮਤ ਹੋਵੇ। ਕਹਿੰਦੇ ਨੇ ਵੀ ਗੱਲ ਵੇਲੇ ਦੀ ਫਲ ਮੌਸਮ ਦਾ। ਜਦੋਂ ਅੰਦਰ ਸ਼ੌਕ ਹੋਵੇ ਉਦੋਂ ਰੱਬ ਇਦਾਂ ਦੀ ਕੀਮਤੀ ਸ਼ਾਇਦ ਤੁਹਾਡੇ ਬੂਹੇ ਤੇ ਘਲਾ ਦੇਵੇ, ਤਾਂ ਉਹਦਾ ਫਿਰ ਬੰਦਾ ਵਾਧਾ ਕਰਾਂਦਾ, ਉਹਦੀ ਸੇਵਾ ਕਰਦਾ ਗਾਂ ਇਦਾਂ। ਇਹ ਫਿਰ ਡੰਗਰਾਂ ਦੀ ਚਾਚਾ ਸਾਂਝ ਬੜੀ ਜਿੱਦਾਂ ਬੰਦੇ ਪੱਗਾਂ ਨਹੀਂ ਵਟਾਉਂਦੇ, ਇਹ ਉਹ ਸਾਂਝ ਆ। ਉਹੀ ਸਾਂਝ ਆ। ਹਾਂ ਇਹ ਉਹ ਫਿਰ ਬੰਦੇ ਘੋੜੀਆਂ ਲੱਗ ਗਏ ਸਾਂਝੀਆਂ ਕਰਨ ਸੀਰੀ ਤੇ। ਹਾਂ ਘੋੜੀਆਂ ਇੱਕ ਪੈਰ ਲੈ, 4 ਬੰਦੇ ਇੱਕ ਘੋੜੀ ਤੇ ਬੰਦੇ 4, ਇੱਕ ਪੈਰ ਫਲਾਣੇ ਨੇ, ਇੱਕ ਪੈਰ ਲੈ ਲਿਆ, ਇੱਕ ਪੈਰ ਫਲਾਣੇ ਨੇ ਲੈ ਲਿਆ, ਇੱਕ ਫਲਾਣੇ ਨੇ ਲੈ ਲਿਆ, ਤੇ ਇਦਾਂ ਸਾਂਝ ਕਰਦੇ ਸੀ ਬੰਦੇ। ਉਹ ਬੜਾ ਕਹਿ ਲਓ ਵੀ ਪਿਆਰ ਵੱਧਦਾ ਸੀ, ਸ਼ੌਕ ਵੱਧਦਾ। ਸ਼ੌਕ ਸਾਂਝਾ ਕਰਨਾ ਯਾਰ, ਸ਼ੌਕ ਇਕੱਲੇ ਦਾ ਹੈ ਹੀ ਨਹੀਂ। ਬਸ ਸਾਡੇ ਤਾਂ ਹੁਣ ਐਸਾ ਕੋਈ ਹਿਸਾਬ ਚੱਲਿਆ ਨਾ, ਜਿਹਦੇ ਕੋਈ ਚੰਗੀ ਸ਼ੈ ਆਂਦੀ ਆ ਉਹ ਗਾਂ ਤੋਰਦਾ ਨਹੀਂ। ਅੱਗੇ ਬੰਦੇ ਇਦਾਂ ਨਹੀਂ ਸੀ ਕਰਦੇ, ਅੱਗੇ ਬੰਦੇ ਤੋਹਫੇ ਦਿੰਦੇ ਸੀ, ਸ਼ੌਕ ਵਧਾਉਂਦੇ ਸੀ, ਗਾਂ ਤੋਰਦੇ ਸੀ। ਹੁਣ ਤਾਂ ਬਾਈ ਪੈਸੇ ਦੀ ਖੇਡ ਆ। ਤੇ ਅਸੀਂ ਲਗਾਰੀ ਬਲੋਚਾਂ ਦੇ ਬੜੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਐਡਾ ਕੀਮਤੀ ਤੋਹਫਾ ਦਿਆ। ਇਹਨੂੰ ਸ਼ੌਕ ਨਾਲ ਸਾਂਭਾਂਗੇ ਤੇ ਰੱਬ ਖੈਰ ਸੁਖ ਰੱਖੇ, ਤੁਹਾਨੂੰ ਮਹੀਨੇ ਖੰਡ ਬਾਅਦ ਦਿਖਾਵਾਂਗੇ ਕੱਟਾ। ਤੇ ਅੱਗੇ ਮੈਂ ਕੱਟੇ ਲਏ ਸੀ ਨਾ ਉਂਝ ਰੱਖਣ ਨੂੰ, ਉਹ ਮੈਂ ਵੇਚ ਕੇ ਬੱਕਰੀਆਂ ਪਾ ਲੀਆਂ, ਪਰ ਇਹ ਕੱਟਾ ਬਿਸਮਿਲ੍ਲਾ
ਕੱਟਾ ਤਕੜਾ ਹੈ, ਮੈਂ ਇਹ ਕਹਿਣ ਲੱਗਿਆ ਹਾਂ ਨਹੀਂ ਕੱਟਾ ਤਕੜਾ ਕੱਟਾ ਰਾਜੀ ਹੈ ਜਾਨ ਵਾਲਾ, ਹਾਂ। ਦੁੱਧ ਪੀਤਾ ਹੈ। ਹਾਂ ਲਪਤ ਪਰਾਂ ਨੂੰ ਹੀ ਦੇਖੋ ਨਾ ਜੀ ਅੱਲਾ ਨੇ ਮੱਝਾਂ ਵੀ ਦਿੱਤੀਆਂ, ਉਪਰਾ ਕਰ ਉਪਰਾ ਰਿਹਾ ਤਾਂ ਫਿਰ ਕਰਨਾ ਹੀ ਆ, ਕੱਲ ਲਿਆਂਦਾ ਨਾ। ਲਓ ਜੀ ਅੱਲਾ ਨੇ ਮੱਝਾਂ ਵੀ ਦਿੱਤੀਆਂ ਤੇ ਅੱਲਾ ਨੇ ਝੋਟਾ ਵੀ ਦੇ ਦਿੱਤਾ। ਝੋਟਾ ਵੀ ਦੇ ਦਿੱਤਾ। ਹਾਂਜੀ ਪ੍ਰੋਫੈਸਰ ਗੁਲ ਨਵਾਜ਼ ਖਾਨ ਲਗਾਰੀ ਬਲੋਚ, ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਸ਼ਹਿਜ਼ਾਦ ਲਗਾਰੀ ਬਲੋਚ ਸਾਹਿਬ, ਹਾਂਜੀ ਹਾਂਜੀ ਤੇ ਖਸੂਸੀ ਤੌਰ ਤੇ ਉਹ ਮੁੰਡਾ ਜਿਹਨੇ ਸਾਨੂੰ ਮੱਝਾਂ ਦੇ ਨਾਲ ਉਹ ਗੱਲਬਾਤ ਕਰਾਈ ਸੀ ਨਾਂ ਲੈ ਕੇ, ਹਾਂਜੀ ਹਾਂਜੀ ਔਨ ਲਗਾਰੀ ਉਸ ਮੁੰਡੇ ਦਾ ਨਾਂ ਸੀ, ਲਵਾ ਮੁੰਡਾ। ਤੇ ਤੁਸੀਂ ਉਹਦਾ ਸ਼ੌਕ ਦੇਖਿਆ, ਰੱਬ ਉਹਦਾ ਸ਼ੌਕ ਵਧਾਵੇ। ਤੇ ਔਨ ਲਗਾਰੀ ਸਾਹਿਬ ਤੁਹਾਡਾ ਤੋਹਫਾ ਸਾਨੂੰ ਪਹੁੰਚ ਗਿਆ, ਸ਼ਹਿਜ਼ਾਦ ਲਗਾਰੀ ਸਾਹਿਬ, ਤੇ ਜੀ ਆਇਆਂ ਨੂੰ ਸਿਰ ਮੱਥੇ ਤੇ ਜੀ ਤੁਹਾਡਾ ਤੋਹਫਾ। ਤੇ ਰੱਬ ਇਹਦੇ ਸਾਹ ਲੰਬੇ ਕਰੇ, ਰੱਬ ਇਹਨੂੰ ਵਧਾਵੇ। ਤੇ ਲੈ ਹੁਣ ਸਾਡਾ ਸ਼ੌਕ ਪੂਰਾ ਹੋ ਗਿਆ, ਨੀਲੀ ਦਾ ਝੋਟਾ ਲੱਭ ਗਿਆ ਸਾਨੂੰ। ਇਹ ਝੋਟਾ ਹੀ ਆ, ਝੋਟਾ ਬਣਨ ਨੂੰ ਦਿਨਾਂ ਦੇ ਵਿੱਚ ਝੋਟਾ ਆਇਆ। ਇਨਸ਼ਾਅੱਲਾ ਇਨਸ਼ਾਅੱਲਾ। ਮੱਥਾ ਕੱਟ ਕਾਲਾ ਜੀ, ਆ ਦਿਖਾਇਓ। ਹੁਣ ਮੈਂ ਇੱਕ ਦੋ ਸਿਫਤਾਂ ਵੀ ਦੱਸ ਦਵਾਂ। ਹਾਂਜੀ ਹਾਂਜੀ ਮੱਥਾ ਕੱਟ ਕਾਲਾ ਵੀ ਇਹਦੇ 'ਚ ਉਹ ਹੈ ਨਹੀਂ, ਫੁੱਲੀ ਹੈ ਨਹੀਂ, ਨਾ ਪਾਨ ਪੱਤਾ ਨਾ ਇਦਾਂ ਕੁਝ। ਤੇ ਅੱਖਾਂ ਦੇਖ ਐ ਕੱਟ ਕਾਲੀਆਂ ਅੱਖਾਂ। ਆਹ ਲੂੰ ਜਿਹੜੀ ਆ ਨਾ, ਇਹ ਲੂੰ ਇਹਨੇ ਸਿੱਟ ਲੈਣੀ ਹੈ, ਇਹ ਤਾਂ ਹਜੇ ਬੱਚਾ। ਤੇ ਕੱਟ ਕਾਲਾ ਇਹਨੇ ਨਿਕਲਣਾ। ਤੇ ਆ ਪੂਛਲ ਦੇਖ, ਪੂਛਲ ਦੇ ਉੱਤੇ ਇਦਾਂ ਹੈ, ਅੱਧੀ ਪੂਛਲ ਚਿੱਟੀ ਹੈ ਥੱਲੇ, ਬਸ ਚਾਰੇ ਪੈਰ ਕਾਲੇ ਆ। ਹਾਂਜੀ ਸੋਹਣਾ ਬਣਨ ਵਾਲਾ ਕੱਟਾ ਜੀ। ਤੇ ਦੁਆ ਕਰਿਓ ਜੀ, ਰੱਬ ਨਸੀਬਾਂ ਦਾ ਕਰੇ, ਰੱਬ ਵਧਾਵੇ। ਅੱਲਾ ਇਹਦੀ ਵੀ ਤੰਦਰੁਸਤੀ ਦੇਵੇ ਜੀ, ਇਹਨੂੰ ਵੀ ਇਹਦੇ ਸਾਹ ਵਧਾਵੇ ਜੀ। ਹਾਂਜੀ ਬਸ ਮੈਂ ਕਿਹਾ ਜੀ ਉਹ ਰਸ਼ਕੇ ਤੇ ਆਇਆ ਹੀ ਸੀ, ਅਸੀਂ ਲਾਇਆ ਤੇ ਮੈਂ ਕਿਹਾ ਦਿਲ ਚ ਆਈ ਯਾਰ ਉਹਨਾਂ ਦੀ ਮਿਹਰਬਾਨੀ। ਮਿਹਰਬਾਨੀ ਉਹਨਾਂ ਦੀ, ਸ਼ੁਕਰੀਆ ਅਦਾ ਕੀਤਾ ਭਾਈ ਉਹਨਾਂ ਦਾ। ਬੰਦੇ ਤਾਂ ਜੀ ਹੁਣ ਮੁੱਛ ਦਾ ਵਾਲ ਨਹੀਂ ਦਿੰਦੇ, ਨਹੀਂ ਦਿੰਦੇ, ਉਹਨਾਂ ਨੇ ਕੱਟਾ ਦਿਆ। ਬੜੀ ਮਿਹਰਬਾਨੀ, ਜਿਉਂਦੇ ਵਸਦੇ ਰਹੋ ਜੀ। ਮੀਂਹ ਦੇ ਵਿੱਚ ਨਾ ਡੰਗਰਾਂ ਦੀ ਥੋੜੀ ਜਿਹੀ ਔਖੀ ਹੋ ਜਾਂਦੀ ਆ, ਮੈਂ ਨਾਲ ਲੱਗਦੀ ਤੁਹਾਨੂੰ ਦੱਸ ਦਵਾਂ ਵੀ ਅਸੀਂ ਨਾ, ਤੁਸੀਂ ਦੇਖ ਰਹੇ ਮੱਝਾਂ ਅੰਦਰ ਬੰਨੀਆਂ ਹੋਈਆਂ, ਇਹਨੂੰ ਆ ਕੇ ਵੀ ਚਾਹੇ ਤੁਸੀਂ ਦਿਖਾ ਦਿਓ ਵੀ ਇਹ ਤਾਂ ਬੰਨੀਆਂ ਹੋਈਆਂ ਵੀ ਮੱਝਾਂ ਠਰ ਨਾ ਜਾਣ। ਬਈ ਚਾਚਾ ਮੱਝ ਠਰ ਜਵੇ ਨਾ ਤੇ ਫਿਰ ਮਹੀਨਾ ਦੁੱਧ ਨਹੀਂ ਦਿੰਦੀ। ਨਹੀਂ ਠੰਡ ਠੁੰਡ ਕੋਈ ਨਹੀਂ ਹੁੰਦੀ, ਮੱਝ ਨੂੰ ਠੰਡ ਨਹੀਂ ਹੁੰਦੀ, ਗਾਂ ਨੂੰ ਠੰਡ ਹੁੰਦੀ ਆ। ਇਹ ਅੰਦਰ ਇਸ ਵਾਸਤੇ ਬੰਨੀ ਆ, ਬਾਹਰ ਖੋਬਾ, ਖੋਬਾ ਵੀ ਹੈ ਚਾਚਾ, ਖੋਬਾ ਬਾਹਰ ਹੈ। ਤੇ ਖੋਬੇ ਦੀ ਵਜ੍ਹਾ ਤੋਂ ਇਹ ਆ ਵੀ ਬਾਹਰ ਚੜੇ ਬਣੇ ਪਿਆ, ਪਾਣੀ ਖੜਾ, ਇਸ ਵਾਸਤੇ ਪੱਕੀਆਂ ਖੁਰਲੀਆਂ ਤੇ ਨਾ ਫੌੜਾ ਫੂੜਾ ਮਾਰ ਕੇ ਤੇ ਆ ਉੱਤੇ ਬੰਨੀ ਆ ਮੱਝ, ਵੀ ਚਲੋ ਖੁੱਬੇ ਨਾ, ਬਾਹਰ ਗਾਰਾ ਹੀ ਨੀਰਾ ਬਣਿਆ ਪਿਆ। ਨਹੀਂ ਉਹ ਗੱਲ ਵੀ ਚਾਚਾ ਤੇਰੀ ਠੀਕ ਹੈ, ਪਰ ਮੈਂ ਜਦ ਦੱਸਾਂ ਜਿਹੜੀ ਲਿਹਾਰੀ ਮੱਝਾਂ ਹੁਣੇ ਮਾਸ਼ਾਅੱਲਾ ਸਾਰੀਆਂ ਲਿਹਾਰੀਆਂ, ਹਾਂਜੀ ਹਾਂਜੀ ਤੇ ਇਹ ਜੇ ਮੱਝਾਂ ਇਦਾਂ ਠਰ ਜਾਣ ਨਾ ਹਵਾ ਦੇ ਵਿੱਚ, ਇਹ ਫਿਰ ਦੁੱਧ ਨਹੀਂ ਸ਼ਾਮ ਨੂੰ ਅਸੀਂ ਪੀਣ ਲੱਗੇ। ਮੱਝ ਠਰੀ ਹੋਈ ਦੁੱਧ ਨਹੀਂ ਦਿੰਦੀ। ਆਹ ਵਹਿੜਾ ਅੰਦਰ ਕੀਤਾ ਹੋਇਆ, ਇਹ ਚਲੋ ਮੰਨ ਲਓ ਵੀ ਇਹ ਖੋਬੇ ਤੋਂ ਕੀਤਾ, ਇਹ ਖੋਬੇ ਤੋਂ ਇਹ ਕੀਤਾ। ਖੋਬੇ ਨੂੰ ਚੰਗਾ ਨਹੀਂ ਜਾਣਦਾ। ਮੱਝਾਂ ਦਾ ਖੋਬੇ ਤੇ ਖੁਸ਼ ਹੁੰਦੀਆਂ ਪਰ ਨਹੀਂ, ਫਿਰ ਵੀ ਬਹੁਤਾ ਖੋਬਾ ਬਾਰਿਸ਼ ਅੱਲਾ ਨੇ ਬੜੀ ਦਿੱਤੀ ਆ ਜੀ। ਆ ਹੁਣ ਮੀਂਹ ਰੁਕਿਆ ਜੀ, ਤੇ ਅਸੀਂ ਹੁਣ ਆ ਗੋਹਾ ਇਕੱਠਾ ਕਰ ਰਹੇ ਹਾਂ ਵੀ ਸਵੇਰ ਦੀ ਇਦਾਂ ਹੀ ਬਾਰਿਸ਼ ਲੱਗੀ ਹੈ, ਜੁੜੀ ਪਈ ਬਾਰਿਸ਼। ਤੇ ਬੜੀ ਮਿਹਰਬਾਨੀ, ਜਿਉਂਦੇ ਵਸਦੇ ਰਹੋ। ਅੱਜ ਤੁਹਾਨੂੰ ਅਸੀਂ ਸਿਰਫ ਦੁਨੀਆਦਾਰੀ ਦਿਖਾ ਰਹੇ ਹਾਂ ਮੀਂਹ ਦੀ, ਕਿ ਨਹੀਂ? ਹਾਂਜੀ ਮੀਂਹ ਦੀ। ਹਾਂ ਹੋਰ ਵੀ ਤੁਹਾਨੂੰ ਅਸੀਂ ਦਿਖਾ ਦਾਂਗੇ। ਇੱਥੇ ਇੱਕ ਵਾਰੀ ਦਬ ਲਓ ਚਾਹੇ ਬਟਨ।